ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਪੰਜਾਬ ਦੇ ਪ੍ਰਾਈਵੇਟ ਸਕੂਲਾਂ ਦੀ। ਪੰਜਾਬ ਦੇ ਪ੍ਰਾਈਵੇਟ ਜਿਹੜੇ ਸਕੂਲ ਆ ਉਹ ਸਿੱਖਿਆ ਬੋਰਡ ਨਾਲੋਂ ਨਾਤਾ ਜੋੜ ਕੇ ਹੁਣ ਜੁੜ ਰਹੇ ਨੇ CBSE ਬੋਰਡ ਦੇ ਨਾਲ। ਬਿਲਕੁਲ ਪ੍ਰਵੀਨ ਜੀ, ਇੱਕ ਰਿਪੋਰਟ ਸਾਹਮਣੇ ਆ ਰਹੀ ਹੈ ਕਿ ਲਗਾਤਾਰ ਪੰਜਾਬ ਦੇ ਜਿੰਨੇ ਪ੍ਰਾਈਵੇਟ ਸਕੂਲ ਨੇ, ਨਾਮੀ ਵੱਡੇ ਪ੍ਰਾਈਵੇਟ ਸਕੂਲ ਨੇ ਜਿਹੜੇ ਮਤਲਬ ਐਫੀਲੇਟ ਨਾਲ ਚੱਲਦੇ ਨੇ, ਐਫੀਲੇਟ ਹੋ ਕੇ ਚੱਲਦੇ ਨੇ, ਮਨਜ਼ੂਰੀ ਲੈ ਕੇ ਚੱਲਦੇ ਨੇ, ਉਹ ਸਕੂਲ ਹੁਣ ਲਗਭਗ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਹੌਲੀ ਹੌਲੀ ਟੁੱਟਦੇ ਜਾ ਰਹੇ ਨੇ ਤੇ ਸਿੱਧੇ CBSE ਨਾਲ ਜੋੜਨ ਨੂੰ ਜ਼ਿਆਦਾ ਪਹਿਲ ਕਦਮੀ ਦੇ ਰਹੇ ਨੇ ਕਿ ਉਹਨਾਂ ਨਾਲ ਜੁੜੀਏ। ਉਹਦੇ ਦੋ ਕਾਰਨ ਨੇ। ਇੱਕ ਤਾਂ ਹੈ ਕਿ ਜਿਹੜਾ ਸਿਸਟਮ ਹੈ ਪੰਜਾਬ ਸਕੂਲ ਸਿੱਖਿਆ ਬੋਰਡ ਦਾ, ਉਹ ਇੰਨਾ ਨੋਰਮ ਸਖਤ ਨੇ ਤੇ ਉਹ ਸਖਤ ਨੋਰਮਾਂ ਨੂੰ ਪੂਰਾ ਕਰਨ ਦੀ ਕਵਾਇਦ ਦੇ ਵਿੱਚ ਪੈਸੇ ਦਾ ਖੇਡ ਵੀ ਬਹੁਤ ਚੱਲਦਾ। ਸੋ ਜਾਂ ਤਾਂ ਨੋਰਮ ਹੀ ਸਖਤ ਹੋਣ ਕਿ ਹਾਂ ਅਸੀਂ ਭਾਈ ਵਿਦਿਆਰਥੀਆਂ ਲਈ, ਸਕੂਲਾਂ ਲਈ, ਬੱਚਿਆਂ ਲਈ ਆਹ ਨੋਰਮ ਬਣਾ ਤੇ ਇਹਦੇ ਨਾਲ ਕੋਈ ਸਮਝੌਤਾ ਨਹੀਂ, ਫਿਰ ਤਾਂ ਮਨਸ਼ਾ ਵੀ ਸਮਝ ਆਵੇ। ਪਰ ਉਹ ਨੋਰਮਾਂ ਨਾਲ ਖਿਲਵਾੜ ਵੀ ਹੋ ਜਾਂਦਾ, ਇਹਦਾ ਮਤਲਬ ਮੋਟਾ ਲੈਣ ਦੇਣ ਵੀ ਚੱਲਦਾ। ਤੇ ਦੂਸਰਾ ਉਹ ਕਹਿੰਦੇ ਕਿ ਉਹਦੇ ਬਾਵਜੂਦ ਵੀ ਫੀਸਾਂ ਬਹੁਤ ਵੱਧ ਨੇ ਇਹਨਾਂ ਦੀ ਜਿਹੜੀ ਫੀਸ ਹੈ ਮਤਲਬ ਰਜਿਸਟ੍ਰੇਸ਼ਨ ਕਰਾਉਣ ਦੀ, ਸਕੂਲ ਐਫੀਲੀਏਸ਼ਨ ਕਰਾਉਣ ਦੀ, ਉਹ CBSE ਨਾਲੋਂ ਕਿਤੇ ਜ਼ਿਆਦਾ ਹੈ। ਤੇ ਦੂਜੇ ਪਾਸੇ ਕਹਿੰਦੇ CBSE ਦੇ ਜਿਹੜੇ ਨਿਯਮ ਨੇ ਉਹ ਥੋੜੇ ਲਚੀਲੇ ਵੀ ਨੇ, ਫੀਸ ਵੀ ਘੱਟ ਹੈ ਤੇ ਉਹਦੇ ਵਿੱਚ ਮਨਜ਼ੂਰੀ ਵੀ ਈਜ਼ੀਲੀ ਮਿਲ ਜਾਂਦੀ ਹੈ ਤੇ ਉੱਥੇ ਭ੍ਰਸ਼ਟਾਚਾਰ ਵੀ ਨਹੀਂ ਹੈਗਾ। ਸਾਰਾ ਕੁਝ ਦਸਤਾਵੇਜ਼ੀ ਹੁੰਦਾ। ਇਸ ਲਈ ਸਕੂਲ ਉਧਰ ਪਿਛਲੇ 7 ਸਾਲਾਂ ਦੇ ਵਿੱਚ 232 ਸਕੂਲ ਸਿੱਖਿਆ ਬੋਰਡ ਤੋਂ ਟੁੱਟ ਕੇ ਉਧਰ ਚਲੇ ਗਏ। ਅੱਛਾ, ਜਿਨ੍ਹਾਂ ਕੋਲੇ ਮਾਨਤਾ ਪਹਿਲਾਂ ਬੋਰਡ ਦੀ ਸੀ। ਹਾਂ, ਉਹ 232 ਸਕੂਲ ਉਧਰ ਗਏ। ਮਤਲਬ ਇਸ ਮੌਕੇ 6500 ਦੇ ਕਰੀਬ ਸਕੂਲ ਨੇ, ਜਿਨ੍ਹਾਂ ਦੇ ਵਿੱਚੋਂ ਸਿਰਫ 2598 ਸਕੂਲ ਰਹਿ ਗਏ ਇੱਧਰ ਜੀ ਸਿੱਖਿਆ ਬੋਰਡ ਨਾਲ। ਮਤਲਬ ਅੱਧੇ ਤੋਂ ਵੀ ਘੱਟ ਸਕੂਲ ਸਿੱਖਿਆ ਬੋਰਡ ਨਾਲ ਰਹਿ ਗਏ, ਅੱਧੇ ਤੋਂ ਵੱਧ ਸਕੂਲ CBSE ਨਾਲ ਚਲੇ ਗਏ। ਸੋ ਇਹਦੇ ਨਾਲ ਬੇਸ਼ੱਕ ਇੱਕ ਮਸਲਾ ਖੜਾ ਹੈ ਕਿ ਉਹ ਸਕੂਲ ਜਿਹੜੇ CBSE ਵਾਲੇ ਨੇ ਉਹ ਪੰਜਾਬੀ ਨੂੰ ਉਨੀ ਤਰਜੀਹ ਨਹੀਂ ਦਿੰਦੇ, ਪੰਜਾਬੀ ਭਾਸ਼ਾ ਨੂੰ ਵੀ ਨਹੀਂ ਦਿੰਦੇ, ਪੰਜਾਬੀ ਮਾਧਿਅਮ ਨੂੰ ਤਾਂ ਕੀ ਦੇਣੀ ਹੈ ਉਹਨਾਂ ਨੇ। ਸੋ ਮਾਧਿਅਮ ਦੇਣ ਦੀ ਬਜਾਏ ਉਹ ਤਾਂ ਕੱਲੀ ਵਿਸ਼ੇ ਨੂੰ ਵੀ ਨਹੀਂ ਦਿੰਦੇ, ਪੰਜਾਬੀ ਵਿਸ਼ੇ ਨੂੰ। ਸੋ ਇਸ ਲਈ ਉੱਥੇ ਇੱਕ ਚੁਣੌਤੀ ਤਾਂ ਖੜੀ ਆ। ਪਰ ਮਾਪਿਆਂ ਨੂੰ ਇਹ ਲੱਗਦਾ ਕਿ ਇੱਕ ਤਾਂ CBSE ਸਕੂਲ ਨਾਲ ਰੋਹ ਬਣਦਾ, ਪੈਠ ਬਣਦੀ ਆ ਕਿ ਜਵਾਕ CBSE ਸਕੂਲ ਚ ਪੜ੍ਹਦਾ। ਦੂਜਾ ਕਹਿੰਦੇ ਕਿ CBSE ਸਕੂਲ ਦਾ ਪੜ੍ਹਿਆ ਵਿਦਿਆਰਥੀ ਫਿਰ ਹੋਰ ਸੂਬਿਆਂ ਚ ਆਸਾਨੀ ਨਾਲ ਜਾ ਕੇ ਮਤਲਬ ਅੱਗੇ ਸਿੱਖਿਆ ਲੈਣੀ ਹੈ ਜਾਂ ਕੁਝ ਕੰਮ ਕਰਨਾ ਜਾਂ ਰੁਜ਼ਗਾਰ ਕਰਨਾ, ਉਹਦੇ ਲਈ ਸਹਾਈ ਹੁੰਦਾ। ਤੀਜਾ ਕਹਿੰਦੇ ਜੀ ਉਹਦੇ ਨਾਲ ਅੰਗਰੇਜ਼ੀ ਦੀ ਇੱਕ ਮਾਨਸਿਕ ਬਣ ਗਈ ਕਿ ਅੰਗਰੇਜ਼ੀ ਜਿਹੜਾ CBSE ਵਾਲਾ ਸਕੂਲ ਆ ਉਹ ਚ ਵਧੀਆ ਪੜ੍ਹਾਈ ਜਾਂਦੀ ਹੈ, ਆਉਣੀ ਚਾਹੀਦੀ ਹੈ। ਹਾਂਜੀ ਪ੍ਰਵੀਨ ਜੀ, ਉਹੀ ਬਿਲਡਿੰਗ ਆ, ਉਹੀ ਬੈਂਚ ਨੇ, ਉਹੀ ਮਾਸਟਰ ਨੇ, ਉਹੀ ਪਾਣੀ ਵਾਲੀ ਟੂਟੀ ਆ, ਉਹੀ ਸਾਰਾ ਕੁਛ ਆ ਤੇ ਪੜ੍ਹਾਉਣ ਵਾਲੇ ਅਧਿਆਪਕ ਵੀ ਉਹੀ ਨੇ, ਪੜ੍ਹਨ ਵਾਲੇ ਵਿਦਿਆਰਥੀ ਵੀ ਉਹੀ ਨੇ। ਫਿਰ ਉਹਦੇ ਨਾਲ ਕੀ ਬਦਲ ਗਿਆ ਵੀ? ਪਰ ਤਾਂ ਵੀ ਮਾਨਸਿਕਤਾ ਬਣ ਗਈ ਜੇ CBSE ਵਾਲਾ ਸਕੂਲ ਆ ਤਾਂ ਅੰਗਰੇਜ਼ੀ ਬਹੁਤ ਕਮਾਲ ਦੀ ਹੋਊਗੀ। ਸੋ ਇਸ ਮਾਪਿਆਂ ਦੀ ਇੱਕ ਡਿਮਾਂਡ ਤੇ ਇੱਕ ਸਕੂਲ ਮੈਨੇਜਮੈਂਟ ਕਮੇਟੀ ਨੂੰ ਰਾਹਤ, ਇਹ ਦੋ ਨਤੀਜਿਆਂ ਦਾ ਹੈ ਕਿ 56% ਸਕੂਲ ਪੰਜਾਬ ਦੇ ਪ੍ਰਾਈਵੇਟ, 56% ਤੋਂ ਵੱਧ ਸਕੂਲ ਹੁਣ CBSE ਨਾਲ ਜੁੜ ਗਏ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਨਾਤਾ ਤੋੜ ਰਹੇ ਨੇ। ਤੇ ਹੁਣ ਇਹਨਾਂ ਦੇ ਡਾਇਰੈਕਟਰ ਨੇ ਜਿਹੜੇ ਉਹ ਕਹਿ ਰਹੇ ਨਹੀਂ ਜੀ ਅਸੀਂ ਕੋਸ਼ਿਸ਼ ਕਰ ਰਹੇ ਹਾਂ, ਅਸੀਂ ਇਸ ਨੂੰ ਲਚੀਲਾ ਬਣਾਵਾਂਗੇ, ਅਸੀਂ ਇਸ ਨੂੰ ਆਸਾਨ ਬਣਾ ਦਾਂਗੇ, ਅਸੀਂ ਇਸ ਨਜ਼ਰਸਾਨੀ ਕਰਾਂਗੇ। ਪਰ ਇਹ ਸਿਰਫ ਬਿਆਨਬਾਜ਼ੀ ਹੈ। ਜੇਕਰ ਹੁੰਦਾ ਤਾਂ 7 ਸਾਲਾਂ 'ਚ ਇਹ ਬਦਲਦਾ ਨਾ। 2015-16 'ਚ 2834 ਸਕੂਲ ਸੀਗੇ ਜਿਹੜੇ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਜੁੜੇ ਸੀ। ਅੱਜ 2022 ਦੇ ਵਿੱਚ ਜਾ ਕੇ 2598 ਰਹਿ ਗਏ। ਸੋ 2834 2598 ਮਤਲਬ 232 ਸਕੂਲਾਂ ਨੇ ਸਿੱਧਾ ਇਹਨਾਂ ਦੌਰ ਦੇ ਦੌਰਾਨ ਨਾਤਾ ਤੋੜ ਲਿਆ ਤੇ ਨਵੇਂ ਸਕੂਲ ਜਿਹੜੇ ਖੁੱਲ ਰਹੇ ਨੇ ਉਹ ਸਿੱਧੇ CBSE ਨਾਲ ਜੁੜ ਰਹੇ ਨੇ। ਜੀ ਵੈਸੇ ਬੋਰਡ ਨੂੰ ਵੀ ਥੋੜੀ ਜਿਹੀ ਆਪਾਂ ਝਾਤ ਮਾਰਨੀ ਚਾਹੀਦੀ ਸ਼ਰਮਾ ਜੀ। ਰੂਲ ਐਂਡ ਰੈਗੂਲੇਸ਼ਨ ਜਿਹੜੇ ਨੇ ਉਹ ਥੋੜੇ ਚੇਂਜ ਕਰਨੇ ਚਾਹੀਦੇ ਨੇ ਤੇ ਅੰਦਰ ਝਾਤ ਮਾਰਨੀ ਚਾਹੀਦੀ ਵੀ ਕਿਉਂ ਸਾਡੇ ਵਾਲਾ ਬੋਰਡ ਹੁਣ ਉਹ ਬੋਰਡ ਹਾਈ ਸਟੈਂਡਰਡ ਹੋ ਗਿਆ ਤੇ ਅਸੀਂ ਲੋ ਹੋ ਗਏ, ਇਹ ਹੋਇਆ ਕਿਵੇਂ? ਇਹ ਕਿਵੇਂ ਹੋ ਗਿਆ? ਹਾਂਜੀ,